ਅੱਛਾ ਯਾਰ, ਮੈਂ ਪਰਸੋਂ ਚੌਥ ਨਾ ਮੋਟਰਸਾਈਕਲ ਤੇ ਜਾ ਰਿਹਾ ਹਾਂ ਤੇ ਮੇਰੇ ਅੱਗੇ ਦੋ ਬੱਚੀਆਂ ਮੋਟਰਸਾਈਕਲ ਚਲਾਉਂਦੀਆਂ ਜਾਂਦੀਆਂ। ਹੁਣ ਮੈਨੂੰ ਅਜੀਬ ਜਿਹਾ ਯਾਨੀ ਕਿ ਫੀਲ ਹੋਇਆ। ਮੈਂ ਥੋੜਾ ਜਿਹਾ ਆਸਤਾ ਕਰਕੇ ਉਹਨਾਂ ਦੇ ਕੋਲ ਦੀ ਜਦੋਂ ਲੰਘਿਆ ਤਾਂ ਉਹ ਪਿੱਛੇ ਸੀਗਾ, ਤੇ ਜਦੋਂ ਮੈਂ ਉਹਨਾਂ ਨੂੰ ਪਿੱਛੋਂ ਦੇਖਿਆ ਨਾ ਤੇ ਉਹ ਦੋਨਾਂ ਦੇ ਪੋਨੀਆਂ ਪਾਈਆਂ ਹੋਈਆਂ ਤੇ ਲੰਮੇ ਲੰਮੇ ਵਾਲ ਉਹਨਾਂ ਦੇ। ਪਿਛਲੀ ਜਿਹੜੀ ਸੀਗੀ ਉਹਨੇ ਦੁਪੱਟਾ ਜਿਹਾ ਇਦਾਂ ਗਲ ਦੇ ਉੱਤੋਂ ਨਹੀਂ ਇਦਾਂ ਪਾਇਆ ਹੋਇਆ, ਤੇ ਅਗਲੀ ਜਿਹੜੀ ਸੀਗੀ ਨਾ ਉਹਦੇ ਦੁਪੱਟਾ ਨਹੀਂ ਸੀ ਫੁੱਲਾਂ ਜਿਹਾ ਵਾਲਾ, ਉਹਦੇ ਵੀ ਕਮੀਜ਼ ਸੀਗਾ ਤੇ ਪਿੱਛੇ ਵੀ ਫੁੱਲਾਂ ਵਾਲੇ ਕੱਪੜੇ ਪਾਏ ਹੋਏ ਸੀ। ਲੇਕਿਨ ਜਦੋਂ ਮੈਂ ਬਰਾਬਰ ਲੰਘਿਆ ਨਾ ਤੇ ਉਹ ਅਗਲਾ ਜਿਹੜਾ ਸੀਗਾ ਨਾ, ਅਗਲੀ ਕੁੜੀ ਨਹੀਂ ਸੀ, ਅਗਲਾ ਮੁੰਡਾ ਸੀ, ਲੇਕਿਨ ਉਹਦੇ ਵੀ ਪੋਨੀ ਪਾਈ, ਲੰਮੇ ਲੰਮੇ ਵਾਲ। ਮੈਂ ਉਸ ਦਿਨ ਦੇ ਵਿੱਚ ਸੋਚਦਾ ਜਾਣ ਡਿਆ ਸੀ, ਬੜਾ ਹੈਰਾਨ ਹੋਇਆ। ਮੈਂ ਕਿਹਾ ਯਾਰ, ਪਟੇ ਤੇ ਜਿਹੜੇ ਹੈਗੇ ਆ ਰੱਖੇ ਆ, ਵਾਲ ਰੱਖੇ ਆ, ਲੇਕਿਨ ਮੈਂ ਅੱਜ ਤਾਈਂ ਜਿਹੜਾ ਹੈਗਾ ਨਾ ਕਿਸੇ ਦੇ ਪੋਨੀ ਦੇਖੀ ਸੀ। ਹੁਣ ਤਾਂ ਅਕਸਰ ਵਿੱਚ ਕਈ ਮੁੰਡੇ ਜਿਹੜੇ ਹੈਗੇ ਨਾ, ਸ਼ੌਕੀਨ ਹਜ਼ਰਾਤ ਜਿਹੜੇ ਹੈਗੇ, ਗੁੱਤ ਵੀ ਕਰਨ ਲੱਗ ਪਏ ਆ, ਹੇਅਰ ਕੈਚ ਲਾਉਣ ਲੱਗ ਪਏ ਆ। ਇਹ ਸਾਡੇ ਕੋਲੋਂ ਜਿਹੜੇ ਹੈਗੇ ਆ ਮਰਦਾਂ ਦੇ ਬਰਾਬਰ ਹਕੂਕ ਬੁੜੀਆਂ ਨੇ ਮੰਗੇ ਸੀ। ਇੱਥੇ ਮੁੰਡੇ ਜਿਹੜੇ ਹੈਗੇ ਆ ਉਹ ਬੁੜੀਆਂ ਦੇ ਬਰਾਬਰ ਹੋਈ ਜਾਣ ਡਏ ਆ। ਸਮਝੋ ਬਾਹਰ ਆ ਗੱਲ ਵੀ ਇਹ ਕਿਹੜੀ, ਇਹ ਕੋਈ ਬਦਮਾਸ਼ੀ ਆ ਜਾਂ ਇਹ ਕੋਈ ਫੈਸ਼ਨ ਆ, ਜਾਂ ਇੱਕ ਐਸਾ ਫੈਸ਼ਨ ਆ ਵੀ ਜਿਹੜਾ ਅਸੀਂ ਆਪਣੇ ਆਪ ਨੂੰ ਕਿੱਦਾਂ ਬਣਾ ਕੇ ਜ਼ਾਹਰ ਕਰਦੇ ਆ। ਬੁੜੀਆਂ ਜਿਹੜੀਆਂ ਉਹ ਬੰਦੇ ਬਣਨ ਦੇ ਚੱਕਰਾਂ ਦੇ ਵਿੱਚ ਆ, ਮੁਸਾਵੀ ਹਕੂਕ ਦੇ ਸਿਲਸਿਲੇ ਦੇ ਵਿੱਚ, ਮਿਹਨਤ ਕਰਨ ਦੇ ਸਿਲਸਿਲੇ ਵਿੱਚ। ਉਹਨਾਂ ਦਾ ਅਸਲ ਮਤਲਬ ਤੇ ਹੈਗਾ ਵੀ ਜੇ ਬੰਦੇ ਕਮਾਉਂਦੇ ਆ ਤਾਂ ਅਸੀਂ ਵੀ ਕਮਾਈਏ। ਉਹ ਕੰਮ ਕਰਦੇ ਆ ਉਹ ਸਾਡਾ ਹੱਥ ਵਟਾਉਣ ਵਾਸਤੇ ਆਉਣ ਦੀ ਕੋਸ਼ਿਸ਼ ਕਰਦੀਆਂ। ਤੇ ਸਾਡੇ ਜਿਹੜੇ ਬੰਦੇ ਆ ਜਾਂ ਸਾਡੀਆਂ ਜਿਹੜੀ ਨੌਜਵਾਨ ਨਸਲ ਹੈਗੀ ਆ, ਇਹ ਬੁੜੀਆਂ ਬਣਨ ਦੇ ਚੱਕਰਾਂ ਜਾਂ ਫੁੱਲਾਂ ਵਾਲੀਆਂ ਸ਼ਰਟਾਂ, ਪਜਾਮੇ ਵੀ ਅਜੀਬੋ ਗਰੀਬ ਜਿਹੇ, ਫਿਰ ਵਾਲ ਜਿਹੜੇ ਲੰਮੇ ਲੰਮੇ। ਫਿਰ ਵਾਲ ਤਾਂ ਚਲੋ ਰੱਖ ਲਿਆ, ਇਕੱਲਾ ਦਾ ਗੱਲ ਆ। ਫਿਰ ਵਾਲ ਰੱਖਣ ਤੋਂ ਬਾਅਦ ਅਗਲਾ ਮਰਹਲਾ ਜਿਹੜਾ ਹੈਗਾ, ਕਈ ਵਿੱਚ ਗੁੰਦਣ ਵੀ ਲੱਗ ਪਿਆ ਉਹਨਾਂ ਨੂੰ, ਵਾਲਾਂ ਨੂੰ। ਕਈ ਜਿਹੜੇ ਹੈਗੇ ਆ ਉਹ ਪੋਨੀਆਂ ਪਾਉਣ ਲੱਗ ਪਏ ਆ, ਕਈ ਜਿਹੜੇ ਹੈਗੇ ਆ ਹੇਅਰ ਕੈਚ ਲਾਉਣ ਲੱਗ ਪਿਆ। ਯਾਰ ਕੋਈ ਥੋੜਾ ਜਿਹਾ ਖਿਆਲ ਕਰੋ। ਜੇ ਬੰਦੇ, ਜੇ ਰੱਬ ਨੇ ਤੁਹਾਨੂੰ ਮਰਦ ਬਣਾਇਆ ਵਾ, ਤਾਂ ਬੰਦਿਆਂ ਵਾਲੀ ਆਪਦਾ ਸੈਟਅਪ ਗੈਟਅਪ ਆਪਦਾ ਬੰਦਿਆਂ ਵਾਲਾ ਰੱਖਿਆ ਕਰੋ। ਅੱਲਾ ਖੁਸ਼ ਰੱਖੇ, ਮੇਰੀਆਂ ਗੱਲਾਂ ਮਹਿਸੂਸ ਨਾ ਕਰਿਆ ਜੇ। ਅੱਲਾ ਤੁਹਾਨੂੰ ਆਪਦੇ ਹਿਫਜ਼ੋ ਅਮਾਨ ਚ ਰੱਖੇ। ਅੱਲਾ ਹਾਫਿਜ਼।